ਹਾਂਜੀ ਉਹ ਤੇ ਉਸੇ ਤਰ੍ਹਾਂ ਘਰ ਬਾਹਰ ਜਿਹੜਾ ਉਹ ਸਾਰਾ ਸਾਨੂੰ ਜ਼ਮੀਨਾਂ ਦਾ ਪਤਾ, ਘਰਾਂ ਦਾ ਪਤਾ, ਖੂਹਾਂ ਦਾ ਪਤਾ। ਉਦੋਂ ਖੂਹ ਹੀ ਸੀ ਤੇ ਉਹ ਸਾਰਾ ਜੀ ਉਹ ਯਾਦ ਹਰ ਵੇਲੇ ਸੁਪਨੇ 'ਚ ਕਈ ਵਾਰ ਉੱਥੇ ਖੇਡਣ ਚਲੇ ਜਾਂਦੇ। ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾ ਲਾਵੇ, ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾ ਲਾਵੇ। ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਓਏ, ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਓਏ। ਬਿਨਾ ਵੀਜ਼ਾ ਜਾਂਦੇ ਨੇ ਹੋਏ, ਬਿਨਾ ਵੀਜ਼ਾ ਜਾਂਦੇ ਨੇ, ਬਿਨਾ ਵੀਜ਼ਾ ਜਾਂਦੇ ਨੇ ਲਾਹੌਰ ਓਏ। ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ, ਹਮੀਦਿਆ। ਉਹ ਸਾਂਝਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਇੱਕ ਦੂਸਰਾ। ਹੁਣ ਸਾਡਾ ਬਹੁਤ ਹੀ ਜੀ ਕਰਦਾ ਵੀ ਅਸੀਂ ਆਪਣਾ ਵੇਖੀਏ ਕਿੱਥੇ ਜੰਮੇ ਆ, ਕਿਹੜਾ ਸਾਡਾ ਮਕਾਮ ਆ। ਤੂੰ ਨਹੀਂ ਸਾਡਾ ਕੋਈ ਅਬੇ ਹਾਲਾਤ ਹੀ ਇਸ ਤਰ੍ਹਾਂ ਦੇ ਬਣਾਤੇ ਨਾ, ਸਾਡੇ ਜ਼ਿਹਨਾਂ 'ਚ ਨਫ਼ਰਤ ਇਸ ਤਰ੍ਹਾਂ ਦੀ ਭਰ ਦਿੱਤੀ ਗਈ ਆ ਕਿ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਤੇ ਅਸੀਂ ਉਹਨਾਂ ਦਾ ਕੀਤਾ। ਰਿਆ ਨਾ ਕੋਈ ਓਲਾ ਸਭ ਹੋਏ ਪ੍ਰਤੱਖ ਹੋਏ, ਰਿਆ ਨਾ ਕੋਈ ਓਲਾ ਸਭ ਹੋਏ ਪ੍ਰਤੱਖ ਹੋਏ। ਲੜ ਲੜ ਦੋਆਂ ਨੇ ਸਵਾਦ ਲਿਆ ਚੱਖ ਹੋਏ, ਓਏ ਲੜ ਲੜ ਦੋਆਂ ਨੇ ਸਵਾਦ ਲਿਆ ਚੱਖ ਹੋਏ। ਹਾਲੇ ਤਾਈਂ ਦੁੱਖ ਦੇ ਨੇ ਓਏ, ਹਾਲੇ ਤਾਈਂ ਦੁੱਖ ਦੇ ਨੇ, ਹਾਲੇ ਤਾਈਂ ਦੁੱਖ ਦੇ ਨੇ ਮੌਰ ਓਏ ਹਮੀਦਿਆ। ਬਰਸ਼ੀਆਂ ਚੱਲਦੀਆਂ ਸੀ, ਤਲਵਾਰਾਂ ਚੱਲਦੀਆਂ ਸੀ, ਇੱਜ਼ਤਾਂ ਇੱਕ ਦੂਸਰੇ ਦੀਆਂ ਲੈ ਗਏ, ਵੱਢ ਟੁੱਕ ਕੇ ਬੁਰਾ ਹਾਲ, ਇੰਨੇ ਨੁਕਸਾਨ ਹੋਏ। ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ। ਸੋਚਿਆ ਹੀ ਕਦੀ ਕੀਤਾ ਵਾਰ ਓਏ ਹਮੀਦਿਆ। ਛੱਡਣ ਦਾ ਦੁੱਖ ਤੇ ਬਹੁਤ ਹੁੰਦਾ ਵਾ, ਜਿੱਥੇ ਹੱਸਦੇ ਵਸਦੇ ਹੋਵੋ ਘਰ ਛੱਡਣਾ ਪਏ ਤਕਲੀਫ ਤੇ ਬਹੁਤ ਹੁੰਦੀ। ਤੇ ਕਿਵੇਂ ਦਾ ਉਦੋਂ ਮਹਿਸੂਸ ਹੋਇਆ ਜਦੋਂ ਛੱਡਣਾ ਪਿਆ ਸਾਰਾ? ਕਾਹਦਾ ਵੀ ਰੋਂਦੇ ਕਲਾਂਦੇ ਵੱਡੇ ਟੁੱਕੇ, ਕਈਆਂ ਦੇ ਬਰਸ਼ੀਆਂ ਵੱਜੀਆਂ, ਕਈਆਂ ਦੇ ਤਲਵਾਰਾਂ ਵੱਜੀਆਂ, ਕਿਸੇ ਦੀ ਲੱਤ ਵੱਢੀ, ਕਿਸੇ ਦੀ ਬਾਂਹ ਵੱਢੀ, ਕੋਈ ਜੀਂਦੇ ਵੀ ਜਿਹੜੇ ਸੀ। ਇੰਨੀ ਕਿ ਤਕਲੀਫ ਨਾਲ ਆਏ, ਬਹੁਤ ਮੁਸ਼ਕਲ ਨਾਲ ਬੈਠੇ ਆ ਇੱਥੇ। ਸਾਈਂ ਬਾਬਾ ਬੁੱਲੇ ਸ਼ਾਹ ਵਾਰਿਸ ਰਾਂਝਾ ਪੀਰ ਓਏ, ਸਾਈਂ ਬਾਬਾ ਬੁੱਲੇ ਸ਼ਾਹ ਵਾਰਿਸ ਰਾਂਝਾ ਪੀਰ ਓਏ। ਸੱਸੀ ਸੋਹਣੀ ਸਾਹਿਬਾਂ ਸਾਡੀ ਸਾਂਝੀ ਮਾਈ ਹੀਰ ਓਏ, ਸੱਸੀ ਸੋਹਣੀ ਸਾਹਿਬਾਂ ਸਾਡੀ ਸਾਂਝੀ ਮਾਈ ਹੀਰ ਓਏ। ਸਾਂਝੇ ਨੇ ਹਜ਼ਾਰੇ ਓਏ, ਸਾਂਝੇ ਨੇ ਹਜ਼ਾਰੇ, ਸਾਂਝੇ ਨੇ ਹਜ਼ਾਰੇ ਸਿਰ ਮੌਰ ਓਏ ਹਮੀਦਿਆ। ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ। अस्सलाम वालेकुम, सत श्री अकाल। मैं ਤੁਹਾਡਾ ਆਪਣਾ ਨਾਸਰ ਢਿੱਲੋਂ ਲਾਇਲਪੁਰ ਪਾਕਿਸਤਾਨ ਤੋਂ ਤੇ ਪੰਜਾਬੀ ਲਹਿਰ ਤੇ ਪੰਜਾਬ ਟੀਵੀ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਤੁਹਾਡੀ ਖਿਦਮਤ 'ਚ ਪੇਸ਼ ਹਾਜ਼ਰ ਹਾਂ। ਅਸੀਂ ਅੱਜ ਪਹੁੰਚੇ ਹਾਂ 105 ਜਿੰਬੇ ਵੰਗੇ ਜੜ੍ਹਾਂਵਾਲਾ ਡਿਸਟ੍ਰਿਕਟ ਲਾਇਲਪੁਰ। ਕੁਝ ਗੱਲ ਕਰਾਂਗੇ 1947 ਦੀ ਪਾਰਟੀਸ਼ਨ ਦੇ ਹਵਾਲੇ ਦੇ ਨਾਲ ਕਿ ਉਦੋਂ ਕੀ ਹਾਲਾਤ ਸਨ, ਕਿਵੇਂ ਦੇ ਲੋਕ ਸਨ, ਕਿਵੇਂ ਪਹਿਲਾਂ ਮਿਲਣ ਵਰਤਨ ਸੀ। आओ गल करते हैं बाबा जी नाल। अस्सलाम वालेकुम बाबा जी। वालेकुम सलाम जी। बाबा जी की नाम तुहाडा? मेरा नाम हदायत है जी। ते तुहाडे अब्बा जी दा? बूटा, महमद बूटा। ते तुसीं ये दसो भी हुण इस वेले आपां कित्थे बैठे हैं, पिंड दा नाम की है? 105 ਚੱਕ ਬੰਗੇ, तहसील जड़ांवाला, जिला फैसलाबाद। अच्छा। ते उम्र तुहाडी हुण जिहड़ी आ इस वेले किन्नी खलोती? 85 साल।
85 ਸਾਲ 85 ਕੁ ਸਾਲ ਹੋਈ ਆ ਵੀ ਜਦੋਂ ਪਏ ਆ ਰੌਲੇ, ਜਦੋਂ ਪਾਰਟੀਸ਼ਨ ਹੋਈ ਆ, ਵੰਡ ਹੋਈ ਪੰਜਾਬ ਦੀ, ਹਾਂ ਉਦੋਂ ਵੀ ਤੁਸੀਂ ਤਗੜੇ ਸੋ। ਹਾਂਜੀ 15-16 ਸਾਲ ਦੇ ਨੱਸ ਭੱਜ ਲੈਂਦੇ ਸਾਂ। ਅੱਛਾ, ਮੈਨੂੰ ਇਹ ਦੱਸੋ ਵੀ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਕਿ ਤੁਸੀਂ ਮਾਈਗ੍ਰੇਟ ਹੋ ਕੇ ਇਸ ਪਿੰਡ 'ਚ ਉਧਰੋਂ ਆਏ ਆ ਅਸੀਂ। ਵਸਿੰਦੇ ਜਿਹੜੇ ਸੀ ਉਹ ਇੱਥੇ ਤੇਲੀ ਘਰ ਰਹਿੰਦੇ ਸੀ ਵਸਿੰਦੇ। ਰਹਿੰਦੇ ਆ ਜੀ। ਵੀ ਤੁਸੀਂ ਮਾਈਗ੍ਰੇਸ਼ਨ 47 ਦੀ ਵੰਡ ਤੋਂ ਪਹਿਲਾਂ ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਜੀ ਰਹਿੰਦੇ ਸੀਗੇ ਜ਼ਿਲ੍ਹਾ ਗੁਰਦਾਸਪੁਰ ਵਾ, ਤਹਿਸੀਲ ਬਟਾਲਾ ਆ, ਮੀਰਪੁਰ ਪਿੰਡ ਵਾ ਸਾਡਾ। ਮਸਾਣੀਆਂ ਦੇ ਲਾਗੇ ਅਚਲ ਸਰਦਾਰਾਂ ਦਾ ਬਹੁਤ ਇੱਕ ਮੇਲਾ ਲੱਗਣ ਵਾਲੀ ਲੱਗਦਾ ਉੱਥੇ, ਉਹ ਸਾਡਾ ਇਲਾਕਾ। ਅੱਛਾ, ਮੀਲ ਸਾਰਾ ਬਟਾਲਿਆ। ਅੱਛਾ ਬਟਾਲਾ, ਉਹਦੇ ਤੁਹਾਡੇ ਮੀਰਪੁਰ ਪਿੰਡ ਦੇ ਲਾਗੇ ਜਿਹੜੇ ਆ ਆਲ ਦੁਆਲੇ ਪਿੰਡ ਜਿਹੜੇ ਉਹਨਾਂ ਦੇ ਨਾਂ ਆਉਂਦੇ ਕੁਝ? ਹਾਂਜੀ ਸਾਰਿਆਂ ਦੇ ਆਉਂਦੇ ਜੀ। ਹਰਦਾਨ ਲਾਗੇ, ਡੰਡਿਆਲੇ ਲਾਗੇ, ਮਨਣ ਲਾਗੇ, ਪੰਜ ਗਰਾਈਆਂ ਲਾਗੇ, ਕੋਟਲਾ ਘਰਾਟਾਂ ਵਾਲਾ ਲਾਗੇ, ਮਸਾਣੀਆਂ ਲਾਗੇ, ਅਚਲ ਲਾਗੇ, ਸਾਡਾ ਉਹ ਇਲਾਕਾ ਸਾਰਾ। ਅੱਛਾ, ਉਹਨਾਂ ਦੇ ਵਿੱਚ ਜਿਹੜੇ ਤੁਸੀਂ ਪਿੰਡ ਗਣਾਏ ਆ, ਇਹਨਾਂ ਦੇ ਵਿੱਚ ਸਰਦਾਰਾਂ ਦੇ ਸੀ ਪਿੰਡ ਜਾਂ ਕਿ ਮੁਸਲਮਾਨ ਦੇ ਲਹਿਦਾ ਸੀ? ਦੇ ਵਿੱਚ ਕਾਫੀ ਸਾਰੇ ਤੇ ਵਿੱਚ ਕਾਫੀ ਸਾਰੇ ਮੁਸਲਮਾਨਾਂ ਦੇ ਰਲਵੇਂ। ਅੱਛਾ, ਤੁਹਾਡੇ ਪਿੰਡ ਮੀਰਪੁਰ 'ਚ ਵੀ ਸਰਦਾਰ ਸਨ? ਨਹੀਂ, ਪੂਰੇ ਮੁਸਲਮਾਨ। ਲਾਗੇ ਸਾਡੀ ਬਰਾਦਰੀ ਸੀਗੀ, ਉਹ ਛੋਟਾ ਪਿੰਡ ਸੀ ਲਾਗੇ ਮਨਣ, ਉਹ ਸਾਰਾ ਸਿੱਖਾਂ ਦਾ, ਸਰਦਾਰਾਂ ਦਾ, ਤੇ ਸਾਡਾ ਸਾਰਾ ਮੁਸਲਮਾਨਾਂ ਦਾ। ਠੀਕ ਹੈ। ਤੇ ਉਧਰ ਹੀ ਵਿਆਹਾਂ ਸ਼ਾਦੀਆਂ 'ਚ ਅਸੀਂ ਜਾਂਦੇ ਆਉਂਦੇ ਸੀ ਇੱਕ ਦੂਜੇ ਨਾਲ ਇੱਕ ਦੂਜੇ ਨਾਲ। ਜਾਣ ਆਉਣ ਸੀ ਵੀ ਪਿਆਰ ਮੁਹੱਬਤ। ਸਿੱਧੂ ਸਾਡੀ ਜਾਤ ਆ, ਉਹ ਮੰਨਣ ਵਾਲਿਆਂ ਦੀ ਵੀ ਸਾਰੀ ਸਿੱਧੂ ਸੀ। ਸਰਦਾਰ ਸਾਰੇ ਇਹ ਵਿਆਹਾਂ ਸ਼ਾਦੀਆਂ 'ਚ ਜਾਂਦੇ। ਅੱਛਾ, ਉੱਥੇ ਮੀਰਪੁਰ ਆਪਣੀ ਕਿੰਨੀ ਸੀ ਪੈਲੀ? ਮੀਰਪੁਰ ਜੀ ਆਪਣੀ 15-16 ਪੈਲੀਆਂ ਹੈਣ ਸਨ। ਅੱਛਾ, ਹਾਂਜੀ। ਤੇ ਇਧਰ ਆ ਕੇ ਪੈ ਗਈ ਪੂਰੀ ਪੈਲੀ? ਇੱਧਰ ਆ ਕੇ ਪੂਰੀ ਪੈਲੀ ਪਈ ਆ। ਕੁਛ ਮੇਰਾ ਚਾਚਾ ਉੱਥੇ ਕਾਠ ਵਿੱਚ ਬੈਠਾ ਆ, ਅਸੀਂ ਇੱਥੇ ਆ ਗਏ। ਕੁਛ ਉੱਥੇ ਪਈ ਆ, ਕੁਛ ਇੱਥੇ ਪਈ ਆ। ਠੀਕ ਹੈ। ਤੇ ਇਹ ਦੱਸੋ ਵੀ ਲਾਗੇ ਜਿਹੜੇ ਆਪਣਾ ਤੁਸੀਂ ਪਿੰਡ ਗਣਾਏ ਆ, ਉਹਨਾਂ ਦੇ ਮੁਸਲਮਾਨ ਜਿਹੜੀ ਆਬਾਦੀ ਆ, ਉਹਨਾਂ 'ਚੋਂ ਕੋਈ ਪਤਾ ਕਿੱਥੇ ਕਿੱਥੇ ਆ ਕੇ ਬੈਠੇ ਇੱਧਰ ਆ ਕੇ? ਉਧਰ ਜੀ ਉਹ ਮੀਰਪੁਰੀਏ ਬਹੁਤੇ ਕਾਠ ਚੱਕ ਬੈਠੇ ਆ, ਸ਼ਾਹਕੋਟ ਦੇ ਲਾਗੇ ਕਾਠ ਚੱਕ ਆ, ਠੀਕ, ਉੱਥੇ ਬੈਠੇ ਆ। ਤੇ ਬਾਕੀ ਕੁਹਾਲੀ ਵਾਲੇ ਜਿਹੜੇ ਉਹ ਵੀ ਸਾਡੇ ਲਾਗੇ ਕੁਹਾਲੀ, ਉਹ ਰੋਡੇ ਬੈਠੇ ਆ। ਤੇ ਸੈਦੋ ਮਾਰ ਕੁਰਲੀ ਵਾਲੇ ਸੀ, ਇਹ ਸਾਰੇ ਇੱਥੇ ਬੈਠੇ ਆ। ਦੀਵਾਨੀ ਵਾਲੀਏ ਜਿਹੜੇ ਆ ਉਹ ਸਾਰੇ ਵੰਗਿਆਂ 'ਚ ਬੈਠੇ ਆ। ਤੇ ਕਾਫੀ ਸਾਰੇ ਜਿਹੜੇ ਬੈਠੇ ਆ ਲੋਕ ਸਾਡੇ। ਅੱਛਾ, ਜਦੋਂ ਤੁਸੀਂ ਆਏ ਜੇ ਉਧਰੋਂ ਉੱਠ ਕੇ, ਤੁਸੀਂ ਦੱਸਦੇ ਹੋ ਵੀ ਉਹ ਜਿਹੜੇ ਲਾਗੇ ਆਪਣੇ ਪਿੰਡਾਂ ਦੇ ਸਰਦਾਰ ਸੀ, ਉਹਨਾਂ 'ਚ ਕੋਈ ਸਰਕਡਵਾ ਜਾਂ ਜਿਨ੍ਹਾਂ ਦੇ ਕੋਈ ਨਾਂ ਤੁਹਾਨੂੰ ਜ਼ਿਹਨ 'ਚ, ਉਹ ਦੱਸੋ ਕਿਹੜਾ ਸੀ ਲਾਗੇ ਰਹਿੰਦੇ? ਉਹ ਜੀ ਚੌਧਰੀ ਅਸਲਮ ਸੀ, ਚੌਧਰੀ ਆਏ ਦਾ। ਤੇ ਲਾਗੇ ਰੰਗਣ ਨੰਗਲ ਦੇ ਨਾਲ ਸੀ, ਤੇ ਸਰਦਾਰ ਸੀ ਉਹ ਨਾਭੇ ਪਟਿਆਲੇ ਵਾਲੇ ਰਾਜੇ ਵਾਲ ਵਿਆਹੇ ਸੀ ਸਰਦਾਰ। ਉਹਨਾਂ ਦਾ ਵੀ ਬੜਾ ਜ਼ੋਰ ਸੀ, ਚੌਧਰੀ ਅਸਲਮ ਕਿਆਂ ਦਾ ਵੀ ਬੜਾ ਜ਼ੋਰ ਸੀ। ਸਾਰੇ ਜੀ ਤਗੜੇ ਲੋਕ ਸੀ। ਮੈਂ ਜਿਹੜੇ ਪੁੱਛਦਾ ਵੀ ਜਿਹੜੇ ਸਰਦਾਰ ਸਨ ਉੱਥੇ ਲਾਗੇ ਆਪਣੇ ਬੈਠੇ, ਉਹਨਾਂ ਸਰਦਾਰਾਂ 'ਚੋਂ ਕਿਸੇ ਦਾ ਕੋਈ ਹੈ ਇਹਦੇ 'ਚ ਨਾਂ? ਉਹ ਜੀ ਰੰਗਣ ਨੰਗਲ ਵਾਲੇ ਜਿਹੜੇ ਸਰਦਾਰ ਨੇ ਨਾ, ਰੰਗਣ ਨੰਗਲ, ਹਾਂ ਰੰਗਣ ਨੰਗਲ ਪਿੰਡ, ਉਹ ਸਰਦਾਰ ਜਿਹੜੇ ਆ ਉਹਨਾਂ ਦੀ ਅੰਮ੍ਰਿਤਸਰ ਤੱਕ ਜ਼ਮੀਨ ਸੀ। ਵੱਡੇ ਲੋਕ ਸੀ, ਬਹੁਤ ਬੜੇ ਆਦਮੀ ਸੀ, ਬੜੇ ਆਦਮੀ ਸੀ। ਅੱਛਾ, ਜਿਵੇਂ ਤੁਸੀਂ ਦੱਸਿਆ ਵੀ ਪਹਿਲੋਂ ਤੇ ਅਸੀਂ ਇੱਕ ਦੂਜੇ ਨਾਲ ਮਿਲਣ ਵਰਤਨ, ਪਿਆਰ ਮੁਹੱਬਤ ਸਲੂਕ, ਜਿਵੇਂ ਆਪਾਂ ਗੱਲ ਭਗਤ ਸਿੰਘ ਦੀ ਕਰਦੇ ਹਾਂ ਕਿ ਇਹਨਾਂ ਤੇ ਆਜ਼ਾਦੀ, ਮੁਕੰਮਲ ਆਜ਼ਾਦੀ ਦਾ ਨਾਅਰਾ ਮਾਰਿਆ, ਵੀ ਉਹਦੇ 'ਚ ਮੁਸਲਮਾਨਾਂ ਲਈ ਵੀ ਸਾਰਿਆਂ ਲਈ ਇਹਨਾਂ ਜਿਹੜੀ ਆਵਾਜ਼ ਚੁੱਕੀ। ਉਹ ਤੇ ਜੀ ਇਹਨਾਂ ਦੇ ਜਲਸੇ ਵੀ ਵੇਖੇ ਆ। ਸਰਦਾਰ ਜਿਹੜੇ ਸੀ ਉਹ ਮੁਸਲਮਾਨ ਹੁੱਕਿਆਂ ਵਾਲੇ ਪਰਾਂ ਬੈਠੇ ਹੁੰਦੇ ਸੀ, ਤੇ ਉਹ ਚੁੱਕ ਕੇ ਲਿਆ ਕੇ ਆਂਦੇ ਸੀ ਵੀ ਸਾਡਾ ਇਹ ਨਹੀਂਗਾ ਮਕਾਮ, ਸਾਡਾ ਤੇ ਮਕਾਮ ਆ, ਵੀ ਇਹ ਸਾਡੇ ਤੇ ਹੁਕੂਮਤ ਕਿਉਂ ਕਰਦੇ, ਸਾਡਾ ਹੋਰ ਕੋਈ ਨਹੀਂ। ਅੱਛਾ, ਮੈਂ ਪੁੱਛਦਾ ਵੀ ਇੱਕ ਦੂਜੇ ਨਾਲ ਚੰਗਾ ਸੀ ਅਖਲਾਕ, ਤੁਸੀਂ ਦੱਸ ਦਿਓ। ਅਖਲਾਕ ਜੀ ਵਿਆਹਾਂ ਸ਼ਾਦੀਆਂ 'ਚ ਆਉਂਦੇ ਜਾਂਦੇ, ਅਸੀਂ ਉਧਰ ਹੀ ਨੇਂਦਰੇ ਭਾਜੀਆਂ ਸਾਰੇ ਸਾਡੇ ਸਰਦਾਰਾਂ ਦੇ ਨਾਲ ਮੇਲ ਗਏ। ਅੱਛਾ, ਮੈਂ ਨਾ ਇਹ ਗੱਲ ਹੀ ਆ ਨਾ ਵੀ ਇੰਨੀਆਂ ਕੋਸ਼ਿਸ਼ਾਂ ਵੀ ਹੋਈਆਂ ਸਾਡੇ ਮੁਸਲਮਾਨਾਂ 'ਚ ਵੀ, ਦੁੱਲਾ ਭੱਟੀ ਸੀ, ਫਿਰ ਰਾਏ ਅਹਿਮਦ ਖਾਨ ਖਰਲ ਸੀ, ਉਹਨਾਂ ਵੀ ਆਵਾਜ਼ ਅੰਗਰੇਜ਼ਾਂ ਦੇ ਖਿਲਾਫ ਚੁੱਕੀ, ਆਜ਼ਾਦੀ ਦਾ ਨਾਅਰਾ ਮਾਰਿਆ। ਤੇ ਫਿਰ ਇਹ 47 ਦੇ ਟਾਈਮ ਜਦੋਂ ਪਾਰਟੀਸ਼ਨ ਦਾ ਐਲਾਨ ਹੋ ਗਿਆ, ਫਿਰ ਇਹ ਕਤਲੋਗਾਰਤ ਕਿਵੇਂ ਹੋਈ? ਇਹ ਕਤਲੋਗਾਰ ਜੀ ਇੱਦਾਂ ਹੋਈ ਵੀ ਇਹਨਾਂ ਖੱਤਰੀ ਜਿਹੜੇ ਲੋਕ ਸੀ ਨਾ, ਉਹਨਾਂ ਨੇ ਸਿੱਖਾਂ ਨੂੰ ਬਹੁਤ ਭੂਏ ਚੜਾਤਾ ਵੀ ਇਹਨਾਂ ਮੁਸਲਮਾਨਾਂ ਦਾ ਬੀ ਨਾ ਰਹਿਣ ਦਿਓ। ਉਧਰੋਂ ਹੁਣ ਮੁਸਲਮਾਨ ਆਂਦੇ ਸੀ ਵੀ ਸਿੱਖਾਂ ਦਾ ਨਾ ਰਹਿਣ ਦਿਓ, ਵੱਢ ਟੁੱਕ ਹੋਣ ਸ਼ੁਰੂ ਕਰਤੀ। ਸਾਲ ਭਰ ਪਹਿਲੋਂ ਲੁਹਾਰ ਤਰਖਾਣ ਜਿਹੜੇ ਉਹ ਬਰਸ਼ੀਆਂ ਤਲਵਾਰਾਂ ਹੀ ਬਣਾਉਂਦੇ ਰਹੇ, ਸਿੱਖਾਂ ਦੇ ਵੀ ਤੇ ਮੁਸਲਮਾਨਾਂ ਦੇ ਵੀ, ਅਸੀਂ ਵੇਖਦੇ ਰਹੇ।
ਹਾਂ ਵੀ ਉਹੋ ਜਿਹੜੇ ਸਨ ਪਿਆਰ ਮੁਹੱਬਤ ਵਾਲੇ ਉਹੀ ਫਿਰ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਉਹ ਗੱਲ ਉਹੀ ਹੈ ਨਾ ਵੀ ਆਂਦੇ ਵੀ ਉਹ ਬੰਦੇ ਤੇ ਉਹੀ ਸਨ, ਮਾੜੇ ਨਹੀਂ ਸਨ, ਟਾਈਮ ਮਾੜਾ। ਬਸ ਵਕਤ ਮਾੜਾ ਸੀ ਜੀ, ਬੰਦੇ ਤੇ ਮਿਲਦੇ ਗਿਲਦੇ ਸੀ ਇੱਕ ਦੂਸਰੇ ਨੂੰ, ਬੜਾ ਸਾਥ, ਵਿਆਹਾਂ 'ਚ ਆਉਣਾ, ਉਹ ਨੇਂਦਰੇ ਦੇਣੇ, ਭਾਜੀਆਂ ਦੇਣੀਆਂ, ਰੋਟੀ ਪਾਣੀ ਖਾਣਾ। ਅੱਛਾ ਹੁਣ ਦੱਸੋ ਤੁਸੀਂ ਵੀ ਮੀਰਪੁਰੋਂ ਜਦੋਂ ਆਪਾਂ ਤੁਰੇ ਤੁਸੀਂ ਤੇ ਕਿੱਥੇ ਜਾ ਕੇ ਆਪਣਾ ਕਾਫਲਾ ਬੈਠਾ? ਅਸੀਂ ਮੀਰਪੁਰੋਂ ਜਦੋਂ ਤੁਰੇ ਆ ਜੀ, ਬਟਾਲੇ ਇਹ ਸੜਕ ਤੇ ਮੀਆਂ ਸਾਹਿਬਾਂ ਦੇ ਸੜਕ ਸੀਗੀ, ਉਹ ਅੰਮ੍ਰਿਤਸਰ ਨੂੰ ਜਾਂਦੀ, ਉਹਦੇ ਉੱਤੇ ਸਾਰਾ ਸਾਡਾ ਕਾਫਲਾ ਸਾਰਾ ਬੈਠਾ, ਨਿਆਣੇ ਵੀ, ਮਾਲ ਡੰਗਰ ਵੀ ਲੈ ਹੈ। ਉਹ ਫੇ ਖੋਹ ਖਾ ਲਿਆ, ਵੱਢ ਟੋਕੇ, ਬਹੁਤ ਬੁਰਾ। ਕਿੱਥੇ ਖੋਇਆ ਗਿਆ ਤੁਹਾਡੇ ਕੋਲ ਸਮਾਨ ਜਿਹੜਾ? ਇਹ ਡੇਰੇ ਵਾਲੇ ਪੁਲ ਲਾਗੇ ਬਹੁਤਾ। ਹਾਂਜੀ ਜੱਥੇ ਸਿੱਖਾਂ ਦੇ ਜੱਥੇ ਨੇ ਖੋਲਿਆ? ਸਿੱਖਾਂ ਦੇ ਪੈਂਦੇ ਸੀ ਢੇਰ ਸਾਰੇ। ਉਹ ਜੀ ਵਕਤ ਇਦਾਂ ਦਾ ਆ ਗਿਆ ਵੀ ਮਾਵਾਂ ਪੁੱਤ ਨਹੀਂ ਸੰਭਾਲੇ, ਫਿਰ ਸੁੱਟ ਕੇ ਨਸੀਆਂ, ਇਦਾਂ ਦਾ ਉਹ ਜਰਜਲਾ ਆਇਆ। ਤੇ ਜਦੋਂ ਆਉਂਦਾ ਚੇਤਾ ਉਹ ਟਾਈਮ ਕਿਵੇਂ ਦਾ ਮਹਿਸੂਸ ਹੁੰਦਾ? ਕੰਮ ਜਾਂਦਾ ਜੀ ਉਦੋਂ ਤੇ ਬਹੁਤ, ਇੱਕ ਤਲਵਾਰ ਹੀ ਚੱਲਦੀ ਸੀ, ਬਰਸ਼ੀਆਂ ਚੱਲਦੀਆਂ ਸੀ, ਤਲਵਾਰਾਂ ਚੱਲਦੀਆਂ ਸੀ, ਇੱਜ਼ਤਾਂ ਇੱਕ ਦੂਸਰੇ ਦੀਆਂ ਲੈ ਗਏ, ਵੱਢ ਟੁੱਕ ਕੇ ਬੁਰਾ ਹਾਲ, ਇੰਨੇ ਨੁਕਸਾਨ ਹੋਏ ਬਹੁਤ। ਉਹ ਟਾਈਮ ਚੇਤੇ ਕਰਕੇ ਤੇ ਰੋਣਾ ਆਉਂਦਾ, ਰੋਣਾ ਆ ਜਾਂਦਾ ਜੀ। ਉਹ ਤੇ ਬਹੁਤ ਮੁਸ਼ਕਲ ਜਿਹਾ ਟਾਈਮ ਬਣਿਆ, ਇੱਕ ਘਰਾਂ ਤੋਂ ਨਿਕਲ ਕੇ ਬੱਚੇ ਵੀ ਨਾਲ, ਸਭ ਕੁਝ ਨਾਲ। ਉਹ ਜੱਸਾ ਪੈਂਦਾ ਸੀ ਜਿੱਦਾਂ ਕਬੱਡੀ ਵਾਲੇ ਮੁੰਡੇ ਜਾਂਦੇ ਹੈ ਜੀ। ਤੇ ਕਿਵੇਂ ਰਾਹ 'ਚ ਤੁਹਾਨੂੰ ਤੁਸੀਂ ਵੇਖਿਆ ਵੀ ਇਸ ਤਰ੍ਹਾਂ ਦਾ ਕੋਈ ਕਤਲੋ ਗਾਰਤ? ਇੱਕ ਪਠਾਣਾ ਦੀ ਕੋਟਲੀ ਹੈ ਜੀ, ਡੇਰੇ ਵਾਲੇ ਪੁਲ ਤੋਂ ਕੋਈ 5-7 ਮੀਲ ਬਟਾਲੇ ਵੱਲ ਨੂੰ। ਉੱਥੇ 3 ਰਾਤਾਂ ਤੇ 3 ਦਿਨ ਬਾਰਿਸ਼ ਹੀ ਨਹੀਂ ਹਟੀ, ਭੁੱਖੇ ਤੇ ਆਏ, ਪੱਤੇ ਖਾਂਦੇ ਰਹੇ ਰੁੱਖਾਂ ਦੇ, ਕੋਈ ਸ਼ੈ ਨਾ ਪੱਕਣ ਨੂੰ, ਕੋਈ ਖਾਣ ਨੂੰ ਨਾ, ਕੋਈ ਬਹੁਤ ਮੁਸ਼ਕਲ ਜੀ ਬਾਤ ਬਣੀ। ਕੋਈ ਪਾਣੀ ਪੀਣ ਨੂੰ ਇੱਕ ਕਿਰਨ ਜੀ ਆਉਂਦੀ ਸੀ, ਉਹਦੇ 'ਚੋਂ ਪਾਣੀ ਪੀਂਦੇ, ਅੱਧਾ ਲਹੂ ਅੱਧਾ ਪਾਣੀ, ਵਿੱਚ ਹੀ ਲਹੂ, ਇੰਨੀ ਬਰਬਾਦੀ। ਲਾਸ਼ਾਂ ਆਂਦੇ ਬਿਆਸੇ ਜੇ ਤੇ ਨਹਿਰਾਂ ਦੇ ਵਿੱਚੇ ਰੁੜੀਆਂ ਆਉਂਦੀਆਂ ਸੀ, ਵਿੱਚੇ ਲਹੂ। ਉਧਰੋਂ 14 ਅਗਸਤ ਸੀ ਗਈ ਤੇ ਉਹ ਪਿਆਸ ਮੈਨੂੰ ਵੀ ਬੜੀ ਲੱਗੀ। ਮੈਂ ਔਲੂ ਜੇ ਇੱਕ ਵੜ ਗਿਆ ਜਦੋਂ ਤੁਰੇ ਆਉਣੇ ਆ, ਤੇ ਉਹ ਮੈਂ ਅੱਧਾ ਲਹੂ ਪੀਤਾ ਤੇ ਅੱਧਾ ਪਾਣੀ ਪੀਤਾ। ਤੇ ਇੱਕ ਸਿਪਾਹੀ ਖਲੋਤਾ ਸੀ, ਹੁਣ ਮੇਰੇ ਗਿੱਚੀ 'ਚ ਮਾਰ ਕੇ ਧੌਣ 'ਚ, ਤੇ ਵੀ ਇੱਧਰ ਤੈਨੂੰ ਕੋਈ ਵੜ ਸੜੂ ਵਿੱਚ ਧੱਕ ਕੇ ਡੇਰੇ ਵਾਲੇ ਪੁਲ ਨੂੰ ਜਦੋਂ ਆਉਂਦੇ ਹਾਂ ਤੇ ਉਹ ਵਿੱਚ ਕਰ ਦਿੱਤਾ। ਅੱਛਾ ਹੁਣ ਇਹ ਦੱਸੋ ਤੁਸੀਂ ਵੀ ਤੁਸੀਂ ਤੇ ਸਾਰਾ ਕੁਝ ਜਿਹੜਾ ਵਾ ਤੁਸੀਂ ਵੇਖਿਆ, ਆਪਣੀ ਅੱਖੀਂ ਵੇਖਿਆ, ਤੇ ਇਹ ਤਕਲੀਫ ਜਿਹੜੀ ਹੈ, ਦੁੱਖ ਜਿਹੜੀ, ਘਰ ਛੱਡਣ ਦਾ ਦੁੱਖ ਤੇ ਬਹੁਤ ਹੁੰਦਾ ਵਾ, ਵੀ ਜਿੱਥੇ ਹੱਸਦੇ ਵਸਦੇ ਹੋਵੋ ਘਰ ਛੱਡਣਾ ਪਏ, ਤਕਲੀਫ ਤੇ ਬਹੁਤ ਹੁੰਦੀ। ਤੇ ਕਿਵੇਂ ਦਾ ਉਦੋਂ ਮਹਿਸੂਸ ਹੋਇਆ ਜਦੋਂ ਛੱਡਣਾ ਪਿਆ ਸਾਰਾ? ਕਾਹਦਾ ਵੀ ਰੋਂਦੇ ਕਲਾਂਦੇ, ਵੱਡੇ ਟੁੱਕੇ, ਕਈਆਂ ਦੇ ਬਰਸ਼ੀਆਂ ਵੱਜੀਆਂ, ਕਈਆਂ ਦੇ ਤਲਵਾਰਾਂ ਵੱਜੀਆਂ, ਕਿਸੇ ਦੀ ਲੱਤ ਵੱਢੀ, ਕਿਸੇ ਦੀ ਬਾਂਹ ਵੱਢੀ, ਕੋਈ ਜੀਂਦੇ ਵੀ ਜਿਹੜੇ ਸੀ। ਇੰਨੀ ਕੁ ਤਕਲੀਫ ਨਾਲ ਆਏ, ਬਹੁਤ ਮੁਸ਼ਕਲ ਨਾਲ ਬੈਠੇ ਆ ਇੱਥੇ। ਅੱਲਾਹ ਤਾਲਾ ਬਚਾਵੇ ਇਹੋ ਜਿਹੇ ਸਿਲਸਿਲੇ ਤੋਂ। ਬਿਲਕੁਲ ਬਿਲਕੁਲ। ਹਾਂਜੀ ਅੱਛਾ ਤੁਸੀਂ ਹੁਣ ਦੱਸੋ ਮੈਨੂੰ ਵੀ ਤੁਹਾਡਾ ਪਿੰਡ ਜਿਹੜਾ ਮੀਰਪੁਰ ਆ, ਇਹ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਪੈਂਦਾ, ਤੇ ਉਹ ਪਿੰਡ ਆਪਣਾ ਯਾਦ ਆਉਂਦਾ? ਹਾਂਜੀ, ਉਹ ਤੇ ਉਸੇ ਤਰ੍ਹਾਂ ਘਰ ਬਾਹਰ ਜਿਹੜਾ ਉਹ ਸਾਰਾ ਸਾਨੂੰ ਜ਼ਮੀਨਾਂ ਦਾ ਪਤਾ, ਘਰਾਂ ਦਾ ਪਤਾ, ਖੂਹਾਂ ਦਾ ਪਤਾ। ਉਦੋਂ ਖੂਹ ਹੀ ਸੀ, ਤੇ ਉਹ ਸਾਰਾ ਜੀ ਉਹ ਯਾਦ ਹਰ ਵੇਲੇ ਸੁਪਨੇ 'ਚ ਕਈ ਵਾਰ ਉੱਥੇ ਖੇਡਣ ਚਲੇ ਜਾਂਦੇ। ਬਾਬਾ ਜੀ ਆਂਦੇ ਜੀ ਸੁਪਨੇ 'ਚ ਵੀ ਆਪਾਂ ਕਈ ਵਾਰ ਰਾਤ ਨੂੰ ਮੈਂ ਖੇਡਣ ਜਿਹੜਾ ਨਾ ਆਪਣੇ ਪਿੰਡ ਚਲੇ ਜਾਂਦਾ। ਤੇ ਇਹ ਵੇਖੋ ਵੀ ਮੈਂ ਬਾਬਾ ਜੀ ਗੱਲ ਕਰਦਾ ਵੀ ਇਹਨਾਂ ਹਾਲਾਤਾਂ ਨੇ, ਇਹਨਾਂ ਸਿਆਸਤਦਾਨਾਂ ਨੇ, ਇਹਨਾਂ ਨੇ ਕਿਸ ਤਰ੍ਹਾਂ ਦੀ ਵੰਡ ਪਾ ਛੜੀ। ਚਲੋ ਲੀਕ ਵੱਜ ਗਈ, ਬਾਰਡਰ ਵੱਜ ਗਿਆ, ਦੀਵਾਰਾਂ ਖੜੀਆਂ ਹੋ ਗਈਆਂ, ਲੇਕਿਨ ਦੀਵਾਰਾਂ ਇਸ ਤਰ੍ਹਾਂ ਦੀਆਂ ਖੜੀਆਂ ਹੋਈਆਂ ਕਿ ਦੂਜੇ ਪਾਸੇ ਝਾਤੀ ਨਹੀਂ ਪੈਂਦੀ, ਝਾਤੀ ਨਹੀਂ ਪੈਂਦੀ। ਦੀਵਾਰਾਂ ਰਹਿਣ, ਬੇਸ਼ੱਕ ਰਹਿਣ, ਲੇਕਿਨ ਉਹਨਾਂ ਦੀਵਾਰਾਂ ਦੇ ਵਿੱਚ ਬੂਹੇ ਜਿਹੜੇ ਹੋਣੇ ਚਾਹੀਦੇ, ਜਿਹੜੇ ਖੁੱਲ੍ਹਣੇ ਚਾਹੀਦੇ ਆ। ਉੱਧਰੋਂ ਉੱਧਰੀ ਜਾ ਕੇ ਦਿਲ ਕਰਦਾ ਵਾ ਆਪਣੇ ਜੰਮਣ ਭੋਂ ਵੇਖਣ ਨੂੰ, ਆਪਣਾ ਯਾਰ ਦੋਸਤ ਵੇਖਣ ਨੂੰ। ਤੇ ਇਸ ਤਰ੍ਹਾਂ ਦਾ ਜਿਹੜਾ ਵਾ ਟਾਈਮ ਆ, ਅਸੀਂ ਭਾਈਆਂ ਦੇ ਘਰ ਸੀ ਜੀ ਸਾਡੇ ਪਿੰਡ ਦੇ ਵਿੱਚ, ਠੱਠੀ ਜਾਂਦੇ ਹੁੰਦੇ ਸੀ, ਤੇ ਉਹ ਕਾਫੀ ਸਾਰੇ ਉਹ ਸਾਈਆਂ ਦੇ ਮੁੰਡੇ ਸਾਡੇ ਨਾਲ ਖੇਡਦੇ ਹੁੰਦੇ ਸੀ। ਉਹ ਬੜਾ ਯਾਦ ਆਉਂਦੇ ਆ, ਉਹ ਪਿਆਂ ਦੇ ਵਿੱਚ ਕਿਦੋਂ ਕੁੰਡੀ ਖੇਡਣੀ ਤੇ ਬੜਾ ਸ਼ੁਕਰ ਕਰਨਾ, ਤੇ ਉਹ ਸਾਨੂੰ ਯਾਦ ਆਉਂਦੇ ਆ। ਵੀ ਉਹੀ ਗੱਲ ਕਰਦੇ ਆ ਵੀ ਕਮ ਸੇ ਕਮ ਜਿਹੜੀ ਇਹਨਾਂ ਦੀਵਾਰਾਂ ਦੇ ਵਿੱਚ ਹੈ ਦਰਵਾਜ਼ੇ ਹੋਣੇ ਚਾਹੀਦੇ, ਦਰਵਾਜ਼ੇ ਖੁੱਲ੍ਹਣੇ ਚਾਹੀਦੇ ਆ, ਇੱਕ ਦੂਜੇ ਨਾਲ ਮਿਲਣ ਵਰਤਣ ਹੋਣਾ ਚਾਹੀਦਾ ਵਾ। ਇਹ ਸਾਂਝਾਂ ਜਿਹੜੀਆਂ 47 ਤੋਂ ਪਹਿਲੋਂ ਸਾਂਝਾਂ ਸਨ, ਉਹ ਹੋਣੀਆਂ ਚਾਹੀਦੀਆਂ ਵਾ। ਉਹ ਸਾਂਝਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਇੱਕ ਦੂਸਰਾ। ਹੁਣ ਸਾਡਾ ਬਹੁਤ ਹੀ ਜੀ ਕਰਦਾ ਵੀ ਅਸੀਂ ਆਪਣਾ ਵੇਖੀਏ, ਕਿੱਥੇ ਜੰਮੇ ਆ, ਕਿਹੜਾ ਸਾਡਾ ਮਕਾਮ ਆ,
ਤੂੰ ਨਹੀਂ ਸਾਡਾ ਕੋਈ ਅਬੇ ਹਾਲਾਤ ਹੀ ਇਸ ਤਰ੍ਹਾਂ ਦੇ ਬਣਾਤੇ ਨਾ, ਸਾਡੇ ਜ਼ਿਹਨਾਂ 'ਚ ਨਫ਼ਰਤ ਇਸ ਤਰ੍ਹਾਂ ਦੀ ਭਰ ਦਿੱਤੀ ਗਈ ਆ ਕਿ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਤੇ ਅਸੀਂ ਉਹਨਾਂ ਦਾ ਕੀਤਾ। ਲੇਕਿਨ ਹਾਲਾਂਕਿ ਇਹਦੇ ਵਿੱਚ ਗੱਲ ਇਹ ਆ ਵੀ ਉਹ 47 ਦੀ ਵੰਡ ਤੋਂ ਪਹਿਲਾਂ ਵੀ ਤੇ ਲੋਕ ਇੱਕ ਦੂਜੇ ਨਾਲ ਅੱਛੇ ਤਰੀਕੇ ਨਾਲ ਰਹਿੰਦੇ ਸੀ। ਉਹਦੇ ਵਿੱਚ ਇਹ ਪਤਾ ਜੀ 100 ਸਾਲ ਕੇ 100 ਸਾਲ ਵਸੇ ਆ ਉਧਰ ਹੀ। ਸਿੱਖ ਸਾਡੇ ਆਉਂਦੇ ਸੀ, ਅਸੀਂ ਉਹਨਾਂ ਦੇ ਵਿਆਹਾਂ 'ਚ ਜਾਂਦੇ ਸੀ, ਉਹ ਸਾਡੇ 'ਚ ਆਉਂਦੇ ਸੀ, ਕੋਈ ਕਿਸੇ ਨੂੰ ਪਤਾ ਕੋਈ ਨਹੀਂ ਸੀ। ਉਹੀ ਗੱਲ ਕਰਦੇ ਨਾ ਵੀ ਹਾਲਾਤ ਹੀ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਨਾ ਉਦੋਂ। ਇਸ ਤਰ੍ਹਾਂ ਦੇ ਬਣਾ ਦਿੱਤੇ ਵੀ ਉਹ ਆਂਦੇ ਸੀ ਮੁਸਲਮਾਨਾਂ ਦਾ ਬੱਚਾ ਨਾ ਰਹੇ, ਸਾਰੇ ਮਕਾ ਦਿਓ, ਤੇ ਇਹ ਸਰਦਾਰ ਆਂਦੇ ਵੀ ਮੁਸਲਮਾਨਾਂ ਦਾ ਨਾ ਰਹੇ, ਤੇ ਮੁਸਲਮਾਨ ਆਂਦੇ ਵੀ ਇਹਨਾਂ ਦਾ ਨਾ ਕੋਈ ਰਹੇ। ਚਲੋ ਇਹਨਾਂ ਹੀ ਦੂਰੀਆਂ ਨੂੰ, ਇਹਨਾਂ ਹੀ ਜਿਹੜੇ ਹਾਲਾਤ ਨੇ, ਇਹਨਾਂ ਨੂੰ ਅਸੀਂ ਆਪਾਂ ਰਲ ਮਿਲ ਕੇ ਜਿਹੜਾ ਵਾ ਨਫ਼ਰਤਾਂ ਮੁਕਾਉਣੀਆਂ ਵਾ। ਸਾਡਾ ਪ੍ਰੋਗਰਾਮ ਅਸੀਂ ਜਿਹੜਾ ਪੰਜਾਬੀ ਲਹਿਰ ਦੀ ਟੀਮ ਤੇ ਪੰਜਾਬ ਟੀਵੀ ਦੇ ਵਸਾਤਤ ਦੇ ਨਾਲ ਇਹ ਸਾਰੇ ਲੋਕਾਂ ਤੱਕ, ਸਾਡੇ ਵਿਊਅਰਸ ਤੱਕ ਇਹ ਪੈਗਾਮ ਪਹੁੰਚਾਉਂਦੇ। ਇਹ ਬਜ਼ੁਰਗ ਜਿਹੜੇ ਨੇ, ਲੋਕ ਜਿਹੜੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਨਹੀਂ ਲੱਭਣੇ। ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ, ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਆਪ ਬੀਤੀਆਂ ਜਿਹੜੀਆਂ ਨੇ, ਅਸੀਂ ਇਹਨਾਂ ਨੂੰ ਸੇਵ ਕਰਕੇ, ਰਿਕਾਰਡ ਕਰਕੇ ਆਉਣ ਵਾਲੀ ਪੀੜ੍ਹੀ ਤੱਕ ਜਿਹੜੀ ਆ ਇਹ ਗੱਲਾਂ ਪਹੁੰਚਾਵਾਂਗੇ ਤੇ ਦੱਸਾਂਗੇ ਕਿ ਕਿਵੇਂ ਸਾਂਝਾ ਸੀ ਪਹਿਲੋਂ, ਤੇ ਕਿਵੇਂ ਇਹਨਾਂ ਲੋਕਾਂ ਨੇ ਕੀ ਕੁਝ ਬਰਦਾਸ਼ਤ ਕੀਤਾ, ਤੇ ਕਿਵੇਂ ਜਿਹਨੂੰ ਅਸੀਂ ਆਜ਼ਾਦੀ ਆਨੇ ਉਹ ਆਜ਼ਾਦੀ ਮਿਲੀ, ਤੇ ਕਿਵੇਂ ਅਸੀਂ ਘਰਾਂ 'ਚ ਦੀਵਾਰਾਂ ਪਾ ਦਿੱਤੀਆਂ। ਹੁਣ ਸਾਨੂੰ ਤੇ ਇਹ ਮੁਸ਼ਕਲ ਬਣੀ ਆ ਵੀ ਅਸੀਂ ਵੇਖੋ ਵੀ ਕਿੱਡੇ ਜੰਮਣ ਭੋਂ ਸਾਡੀ, ਤੇ ਅਸੀਂ ਵੇਖਣ ਨੂੰ ਤਰਸਣ ਡਏ ਆ। ਕੋਈ ਲਲਕਾਣੇ ਨੂੰ ਰੋਣ ਡਏ ਆ, ਕੋਈ ਅਜਮੇਰ ਸ਼ਰੀਫ ਨੂੰ ਰੋਣ ਡਏ ਆ, ਬਾਬਾ ਸ਼ਾਹ ਬਦਰ ਦੀਵਾਨ ਮਸਾਣੀਆਂ 'ਚ ਉਹਨਾਂ ਦੇ ਅਸੀਂ ਮਰੀਜ਼ ਆ, ਤੇ ਹਰ ਵੇਲੇ ਤਰਲੇ ਲੈਂਦੇ ਰਹੇ ਆ ਵੀ ਕਿਤੇ ਉੱਥੇ ਹੀ ਚਲੇ ਜਾਈਏ। ਸਾਡਾ ਜਾਣ ਦਾ ਹੀ ਮੁਕਾਮ ਨਹੀਂ ਬਣਦਾ, ਜ਼ਿੰਦਗੀ ਦਾ ਕੀ ਪਤਾ ਮਿੰਟ ਹੈਗੀ ਕਿ ਨਹੀਂ ਹੈ। ਤੇ ਇਸ ਤਰ੍ਹਾਂ ਇਹਨਾਂ ਨੇ ਇੰਨੀਆਂ ਖਰਾਬੀਆਂ ਪਾ ਕੇ ਤੇ ਕੀ ਖਟਿਆ ਤੇ ਕੀ ਲਿਆ। ਤੇ ਕੋਈ ਹੁਣ ਬਾਬਾ ਜੀ ਆਪਾਂ ਹੁਣ ਦੌਰ ਬਦਲਦਾ ਜਾਂਦਾ, ਜਦੀਦ ਦੌਰ ਹੁੰਦਾ ਜਾਂਦਾ, ਇੱਕ ਦੂਜੇ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਲੋਕਾਂ ਤੱਕ ਪਹੁੰਚਦੀਆਂ ਜਾਂਦੀਆਂ। ਪਹਿਲਾਂ ਤਾਂ ਇਹ ਵਿਖਾਉਂਦੇ ਸੀ ਵੀ ਉਹ ਸਾਡੇ ਦੁਸ਼ਮਣ ਤੇ ਅਸੀਂ ਉਹਨਾਂ ਦੇ ਦੁਸ਼ਮਣ ਆ, ਸਾਡੀਆਂ ਇਹੋ ਗੱਲਾਂ ਜਿਹੜੀਆਂ। ਇਹ ਕੁਝ ਵੀ ਨਹੀਂ ਜੀ, ਇਹ ਇੱਕ ਬਰਬਾਦੀ ਦਾ ਬਹਿਸ ਰਲਿਆ, ਇੱਕ ਐਸਾ ਬੰਨਾ ਪਿਆ ਜਿਹੜਾ ਤਬਾਹੀ ਹੁੰਦੀ ਗਈ, ਫਾਇਦਾ ਕੋਈ ਵੀ ਨਹੀਂ ਕਿਸੇ ਨੂੰ। ਉਹੋ ਹੀ ਮੁਲਕ ਸਾਡਾ, ਉਹੋ ਹੀ ਸਭ ਕੁਝ ਸਾਡਾ, ਉਹੋ ਹੀ ਸਾਡਾ ਜੰਮਣ ਭੋਂ ਸਾਰਿਆਂ ਦੀ ਹੈ, ਸਰਦਾਰਾਂ ਦੀ ਕੀ, ਸਾਡੀ ਕੀ, ਹੋਰਨਾਂ ਦੀ ਕੀ ਹੈ। ਪੰਜਾਬ ਦੀ ਗੱਲ ਹੈ ਤੇ ਪੰਜਾਬ ਹੀ ਸਾਰਾ ਵਿਗੜ ਬੈਠਾ। ਤੇ ਕੈਸਾ ਜਨਾਬ ਬੋਝ ਸਾਡੇ ਉੱਤੇ ਆਇਆ ਜਿਹੜਾ ਮੈਂ ਮੁੜ ਕੇ ਅਸੀਂ ਉਧਰ ਨਹੀਂ ਜਾ ਸਕਦੇ, ਉਹ ਇੱਧਰ ਨਹੀਂ ਆ ਸਕਦੇ। ਅੱਛਾ, ਮੈਂ ਨਾ ਕਿਵੇਂ ਛੱਡ ਕੇ ਆਏ ਫਿਰ? ਰੋਂਦਿਆਂ ਕਲਾਉਂਦੇ ਛੱਡ ਕੇ ਆਏ ਸਾਰਾ ਕੁਝ? ਮੈਂ ਕਿਹਾ ਮਾਵਾਂ ਪੁੱਤ ਨਹੀਂ ਸੰਭਾਲੇ, ਮਾਵਾਂ ਨੇ ਪੁੱਤ ਸੁੱਟ ਦਿੱਤੇ, ਬਰਛੀਆਂ ਤਲਵਾਰਾਂ ਚੱਲਦੀਆਂ ਜੀ, ਇੰਨਾ ਸਿਆਪਾ ਪਿਆ ਹੈ। ਰੱਬ ਰਹਿਮਤ ਕਰੇ ਜੀ। ਅੱਛਾ ਬਾਬਾ ਜੀ, ਹੁਣ ਆਪਾਂ ਗੱਲ ਨੂੰ ਮੁਕਾਉਂਦੇ ਆ। ਦੱਸੋ ਤੁਸੀਂ ਵੀ ਆਪਣਾ ਜਿਹੜਾ ਪਿੰਡ ਆ, ਘਰ ਪਿੰਡ ਦੇ ਵਿੱਚ ਮੀਰਪੁਰ ਦੇ ਵਿੱਚ, ਉਹ ਕਿੱਥੇ ਕਰਕੇ ਆਪਣਾ ਘਰ ਪੈਂਦਾ ਸੀ? ਉਹ ਜੀ ਚੜ੍ਹਦੇ ਪਾਸੇ ਵੱਲ ਘਰ ਵਾ ਸਾਡਾ, ਗਲੀਆਂ ਛੋਟੀਆਂ ਛੋਟੀਆਂ ਸੀ, ਉਹ ਇੱਦਾਂ ਬਾਜ਼ਾਰ 'ਤੇ ਨਹੀਂ ਸੀ ਨਾ, ਤੇ ਉਹ ਇੱਥੋਂ ਸਾਨੂੰ ਸਭ ਕੁਝ ਉੱਦਾਂ ਹੀ ਦਿਖਦਾ ਜਿੱਦਾਂ ਹੈ। ਮਸਜਿਦ ਕਿੱਥੇ ਕਰਕੇ ਸੀ? ਮਸਜਿਦ ਤਖੀਏ ਦੇ ਵਿੱਚ 2 ਮਸੀਤਾਂ ਸੀ, ਤਖੀਏ ਸੀ, ਸਾਰਾ ਪਿੰਡ ਉੱਥੇ ਬਹਿੰਦਾ ਖਲੋਂਦਾ ਸੀ, ਤੇ ਉੱਥੇ ਨਮਾਜ਼ ਪੜ੍ਹੀ ਦੀ ਸੀ। ਇੱਕ ਉਧਰਲਾ ਤਖੀਆ ਸੀ, 2 ਸਾਡੀਆਂ ਪੱਤੀਆਂ ਸੀ, ਇੱਕ ਉਧਰ, ਦੋਵਾਂ 'ਚ ਹੀ ਮਸੀਤਾਂ 2 ਸੀ। ਅੱਛਾ, ਹੁਣ ਜੇ ਆਪਣਾ ਸਬੱਬ ਬਣੇ ਜਾਣ ਦਾ ਤੇ ਬਾਬਾ ਜੀ ਜਾਵਾਂਗੇ ਆਪਾਂ ਵੇਖਣ ਪਿੰਡ? ਐਲੀ ਮਾਸ਼ਾ ਅੱਲਾ, ਬੜੀ ਇਹ ਤੇ ਇੱਕ ਬੜੀ ਗੱਲ ਹੈ, ਨੇਕੀ ਹੈ ਬੜੀ ਵੱਡੀ, ਬੜੀ ਵੱਡੀ ਨੇਕੀ ਹੈ ਜੀ ਇਹ। ਤੇ ਫਿਰ ਇੱਕ ਅਸੀਂ ਸਲਾਮ ਕਰ ਲਈਏ ਆਪਣੇ ਜੰਮਣ ਭੋਂ ਨੂੰ, ਮਸੀਤਾਂ ਵੇਖ ਲਈਏ, ਤਖੀਏ ਵੇਖ ਲਈਏ, ਸਾਡੇ ਬਜ਼ੁਰਗ ਇੱਥੇ ਰਹਿੰਦੇ ਰਹੇ ਹੈ। ਮੈਨੂੰ ਸਾਰਾ ਪਤਾ ਜੀ ਉੱਥੇ ਦਾ, ਸਾਰਿਆਂ ਲਾਗਲਿਆਂ ਪਿੰਡਾਂ ਦਾ ਵੀ ਪਤਾ, ਅਚਲ ਦਾ ਵੀ ਪਤਾ। 3 ਸਾਲ ਮੈਂ ਮੇਲਾ ਵੇਖਿਆ ਅਚਲ, ਇਹਨਾਂ ਸਰਦਾਰਾਂ ਦਾ ਗੁਰਦੁਆਰਾ ਸੀ, ਉੱਥੇ ਘੋਲ ਘਾਲ ਕੌਡੀ ਕਾਡੀ ਬਹੁਤ ਹੁੰਦੀ ਸੀ। ਕਾਹਦਾ ਮੇਲਾ ਲੱਗਦਾ ਸੀ? ਅਚਲ ਗੁਰਦੁਆਰਾ ਨਾ ਸਿੱਖਾਂ ਦਾ, ਤੇ ਉਹ ਬੜਾ ਇੱਕ ਤਲਾਬ ਬਣਿਆ ਸੀ, ਬੜਾ ਵੱਡਾ ਮੇਲਾ ਲੱਗਦਾ ਜੀ, ਉਹ ਸਿੱਖਾਂ ਦਾ ਮੇਲਾ ਸੀ। ਸਾਡੇ ਮਸਾਣੀਆਂ ਵਾਲੇ ਬਾਬੇ ਸ਼ਾਹ ਬਦਰ ਦੀਵਾਨ ਦਾ ਮੁਸਲਮਾਨਾਂ ਦਾ ਮੇਲਾ ਸੀ, ਤੇ ਸਿੱਖ ਵੀ ਵੇਖਦੇ ਸੀ ਤੇ ਮੁਸਲਮਾਨ ਵੀ ਵੇਖਦੇ, ਦੋਹੀਂ ਪਾਸੇ ਮੇਲਾ ਪੂਰਾ ਹੁੰਦਾ ਸੀ। ਕੌਡੀ ਖੇਡਣੀ, ਘੋਲਣਾ, ਉਹ ਉਹਨਾਂ ਮੇਲਿਆਂ ਦੇ ਉਹ ਗੱਲਾਂ ਜਿਹੜੀਆਂ ਯਾਦ ਆਉਂਦੀਆਂ, ਭੁੱਲਦੀਆਂ ਨਹੀਂ। ਉਹ ਸਾਨੂੰ ਨਹੀਂ ਭੁੱਲਦੀਆਂ ਜੀ, ਉਹ ਉਸੇ ਤਰ੍ਹਾਂ ਦੇਖਦੇ। ਉਹ ਤੇ ਸਾਹ ਮੁੱਕਣਿਆ ਤੇ ਫੇਰ ਹੀ ਉਹ ਤੇ ਉਹਨਾਂ ਚਿਰ ਜੀ ਯਾਦ ਹੀ ਰਹਿਣੀ ਹੈ, ਉਹਨਾਂ ਚਿਰ ਯਾਦ ਹੀ ਰਹਿਣੀ ਹੈ। ਲਓ ਜੀ, ਬਾਬਾ ਜੀ ਨਾਲ ਆਪਾਂ ਗੱਲਬਾਤ ਸਾਂਝੀ ਕੀਤੀ। ਬਾਬਾ ਜੀ ਨੇ ਬੜੀਆਂ ਮਜ਼ੇਦਾਰ ਤੇ ਪਿਆਰੀਆਂ ਤੇ ਮਿੱਠੀਆਂ ਗੱਲਾਂ ਕੀਤੀਆਂ, ਤੇ ਬਾਬਾ ਜੀ ਨੇ ਦੱਸਿਓ ਕੀ ਹਾਲਾਤ ਬਣੇ ਸਨ, ਕਿਵੇਂ ਦੇ ਉਦੋਂ ਦੌਰ ਸਨ, ਉਸ ਤੋਂ ਪਹਿਲਾਂ ਕਿਵੇਂ ਵਸਦੇ ਸਨ।
ਇਸੇ ਹੀ ਉਮੀਦ ਨਾਲ, ਇਸੇ ਹੀ ਕੋਸ਼ਿਸ਼ ਦੇ ਨਾਲ ਜਿਹੜਾ ਅਸੀਂ ਇਹ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਇਸ ਤਰ੍ਹਾਂ ਦੇ ਬਜ਼ੁਰਗਾਂ ਦੀ ਗੱਲਬਾਤ ਸਾਂਝੀ ਕਰਦੇ ਰਹਾਂਗੇ ਅਤੇ ਇਹ ਪਿਆਰ ਮੁਹੱਬਤ ਜਿਹੜਾ ਸਾਡੇ ਤੋਂ ਨਾਰਾਜ਼ ਹੋ ਗਿਆ, ਗੁੱਸੇ ਹੋ ਗਿਆ, ਇਹਨੂੰ ਦੁਬਾਰਾ ਆਪਾਂ ਬਹਾਲ ਕਰਾਂਗੇ। ਕੋਸ਼ਿਸ਼ ਕਰ ਰਹੇ ਹਾਂ ਕਿ ਦੋਵਾਂ ਪੰਜਾਬ ਦੇ ਵਾਸੀ ਜਿਹੜੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਉਹ ਟਾਈਮ ਜਿਹੜਾ ਸੀ 47 ਦੀ ਵੰਡ ਦਾ ਟਾਈਮ ਸੀ, ਉਹਦੇ 'ਚ ਹਾਲਾਤ ਖ਼ਰਾਬ ਕੀਤੇ ਗਏ ਸੀ। ਹਾਲਾਤ ਖ਼ਰਾਬ ਜਾਂ ਲੋਕ ਖ਼ਰਾਬ ਨਹੀਂ ਸੀ, ਇੱਕ ਦੂਜੇ ਦੇ ਦੁਸ਼ਮਣ ਨਹੀਂ ਸੀ, ਬਸ ਇਹ ਹਾਲਾਤਾਂ ਨੇ ਐਸਾ ਕਰ ਦਿੱਤਾ ਕਿ ਅਸੀਂ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ। ਅਤੇ ਗੱਲਬਾਤ ਸਾਂਝੀ ਤੁਹਾਡੇ ਨਾਲ ਕਰਦਾ ਰਹਾਂਗੇ। ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਇੱਕ ਚੱਲਦੇ ਹਾਂ, ਅੱਗੇ ਵੱਧਦੇ ਹਾਂ, ਇੱਕ ਨਵੇਂ ਥਾਂ, ਇੱਕ ਨਵੇਂ ਪਿੰਡ, ਨਵੇਂ ਲੋਕਾਂ 'ਚ ਇੱਕ ਨਵੀਂ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰਾਖਾ। ਬਿਨਾਂ ਵੀਜ਼ਾ ਜਾਂਦੇ ਨੇ, ਹੋਏ ਬਿਨਾਂ ਵੀਜ਼ਾ ਜਾਂਦੇ ਨੇ, ਬਿਨਾਂ ਵੀਜ਼ਾ ਜਾਂਦੇ ਨੇ ਲਾਹੌਰ ਓਏ ਹਮੀਦਿਆ, ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ, ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ।